अस्सलाम वालेकुम लो जी यारो बेलियो मित्रों सज्जनों ते सहेलियों तुसीं देख रहे हो एस अहमद पंजाबी ते लो जी लेटैसट न्यूज़ जेह्ड़ियां ने ओह् बड़ियां अजीबो गरीब आ रही ने एह्दे ते तजिया करना पैना थोड़ा जिहा एह् कर लइए पैह्ले बाकी जेह्ड़ियां खबरां ने छतरोल ते लतरोल आह्लियां ओह् ज़रा बाद चों करदे आं। अज्ज जिवें तुहानूं पता है कि इमरान अहमद खान नियाज़ी दी मुलाकात होई है ਉਹਨਾਂ ਦੇ ਵਕੀਲ ਸਲਮਾਨ ਸਫਦਰ ਸਾਹਿਬ ਨਾਲ 3 ਘੰਟੇ ਦੀ ਮੁਲਾਕਾਤ ਹੋਈ ਹੈ ਅਤੇ ਉਹਦੇ ਬਾਅਦ ਉਹ ਬਾਹਰ ਆਏ ਨੇ। ਉਹਨਾਂ ਨੇ ਕੁਛ ਨਹੀਂ ਦੱਸਿਆ, ਭੈਣਾਂ ਨਾਲ ਗੱਡੀ 'ਚ ਬੈਠ ਕੇ ਵੀ ਮੀਟਿੰਗ ਉਹਨਾਂ ਦੀ ਹੋਈ ਹੈ ਕੋਈ, ਲੇਕਿਨ ਉਹਦੇ ਬਾਅਦ ਭੈਣਾਂ ਨੇ ਵੀ ਇਹੀ ਕਿਹਾ ਕਿ ਸਲਮਾਨ ਸਫਦਰ ਨੇ ਕੁਛ ਨਹੀਂ ਦੱਸਿਆ ਕਿਉਂਕਿ ਅਦਾਲਤ ਦਾ ਹੁਕਮ ਹੈ ਅਤੇ ਉਹ ਆਪਣੀ ਰਿਪੋਰਟ ਜਿਹੜੀ ਹੈ ਸਾਰੀ ਉਹ ਅਦਾਲਤ ਦੇ ਵਿੱਚ ਜਾ ਕੇ ਜਮ੍ਹਾਂ ਕਰਾਉਣਗੇ। ਇੱਥੋਂ ਤੱਕ ਗੱਲ ਸਾਨੂੰ ਸਮਝ ਆ ਗਈ ਕਿ ਕੋਈ ਪਤਾ ਨਹੀਂ ਲੱਗ ਰਿਹਾ ਕਿ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਸਿਹਤ ਕੈਸੀ ਹੈ। और फिर जनाब एक जी अपना ट्वीट वो आती है बुशरा बीबी की जी भैन ने उन्होंने दसिया कि बई फैमिली की मुलाकात हुई है तो बुशरा बीबी की जी बेटियां उन्होंने मुलाकात बुशरा बीबी नाल हुई है तो बुशरा बीबी ने दसिया कि जी सवेरे बुशरा बीबी की मुलाकात इमरान खान नाल हुई है और उन्होंने दसिया कि इमरान खान की जी अख का मसला है वो बिल्कुल भी ठीक नहीं है। वो जोड़ा इंजैक्शन अख के लाया ਉਹਦੇ ਬਾਅਦ 10% ਵੀ ਜਿਹੜਾ ਨਾ ਉਹ ਬਿਹਤਰੀ ਨਹੀਂ ਆਈ ਉਹਦੇ ਵਿੱਚ ਅਤੇ ਉਹ ਸਾਨੂੰ ਦੱਸਿਆ ਜਾ ਰਿਹਾ ਕਿ 2 ਵੀਕ ਤੋਂ ਇਮਰਾਨ ਖਾਨ ਦੀ ਅੱਖ ਬਿਲਕੁਲ ਬਲਰ ਸੀ, ਕੁਛ ਨਜ਼ਰ ਨਹੀਂ ਸੀ ਆ ਰਿਹਾ ਉਹਨਾਂ ਨੂੰ ਅਤੇ ਉਹਦੇ ਬਾਅਦ ਉਹ ਕਾਹਦਾ ਇਲਾਜ ਕਰ ਰਹੇ ਸਨ, ਉਹ ਡ੍ਰੌਪਸ ਪਾ ਕੇ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਦੱਸੋ ਯਾਰ ਕੈਸਾ ਜ਼ੁਲਮ, ਕੈਸੀ ਬੇਗੈਰਤੀ ਔਰ ਕੈਸੀ ਬੇਹਿੱਸੀ। ਇਹ ਜਾਣ ਬੁੱਝ ਕੇ ਇਮਰਾਨ ਖਾਨ ਨੂੰ ਤਕਲੀਫ ਦਿੱਤੀ ਜਾ ਰਹੀ ਸੀ, ਅਜ਼ੀਅਤ ਦਿੱਤੀ ਜਾ ਰਹੀ ਸੀ ਕਿ ਸਾਡੇ ਨਾਲ ਕਿਸੇ ਤਰੀਕੇ ਨਾਲ ਕੋਈ ਡੀਲ ਕਰ ਲਵੇ। ਉਸ ਤਰ੍ਹਾਂ ਤਾਂ ਮੰਨਦਾ ਨਹੀਂ, ਇਸ ਤਰ੍ਹਾਂ ਅਜ਼ੀਅਤ ਦਿਓ। ਜਿਹੜੇ ਇਨਸਾਨੀ ਹਕੂਕ ਨੇ ਉਹ ਤਾਂ ਪਮਾਲ ਕੀਤੇ ਹੀ ਕੀਤੇ ਇਹਨਾਂ ਨੇ, ਲੇਕਿਨ ਜਿਹੜਾ ਸਭ ਤੋਂ ਵੱਡੀ ਚੀਜ਼ ਆ ਕਿ ਬੰਦਾ ਬਿਮਾਰ ਹੋ ਜਾਏ ਉਹਨੂੰ ਫੌਰਨ ਹਸਪੀਟਲ ਲਿਜਾ ਕੇ ਉਹਦਾ ਇਲਾਜ ਕਰਨਾ ਚਾਹੀਦਾ, ਉਹਦੇ ਤੋਂ ਵੀ ਇਹਨਾਂ ਨੇ ਇਨਕਾਰ ਕੀਤਾ। ਅਤੇ ਜਿਹੜਾ ਡਾਕਟਰ ਆਖਰ ਦੇ ਵਿੱਚ ਉਹਨੇ ਕਿਹਾ ਕਿ ਮੈਂ ਇਲਾਜ ਜਿਹੜਾ ਸਿਰਫ ਹਸਪੀਟਲ 'ਚ ਕਰ ਸਕਦਾ ਵਾਂ, ਇਹ ਬਹੁਤ ਵੱਧ ਗਿਆ, ਉਹ ਵੀ ਇੰਜੈਕਸ਼ਨ ਤੋਂ ਬਾਅਦ ਵੀ ਫਰਕ ਨਹੀਂ ਪਿਆ। ਅਤੇ ਹੁਣ ਜਿਹੜਾ ਉਹ 2 ਚੀਜ਼ਾਂ ਹੋ ਰਹੀਆਂ ਨੇ, ਇੱਕ ਤਾਂ ਡਿਮਾਂਡ ਕੀਤੀ ਜਾ ਰਹੀ ਹੈ ਭੈਣਾਂ ਦੀ ਤਰਫੋਂ ਕਿ ਬਈ ਫੌਰਨ ਅਲ ਸ਼ਿਫਾ ਹਸਪੀਟਲ ਦੇ ਵਿੱਚ ਜਿਹੜਾ ਨਾ ਉਹ ਇਲਾਜ ਦੀ ਇਜਾਜ਼ਤ ਦਿੱਤੀ ਜਾਏ, ਉੱਥੇ ਇਲਾਜ ਕਰਵਾਇਆ ਜਾਏ ਕਿ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਆਪਣੇ ਜਿਹੜੇ ਡਾਕਟਰਸ ਨੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਸਾਰਾ ਟ੍ਰੀਟਮੈਂਟ ਹੋਏ। ਅੱਖ ਦਾ ਜਿਹੜੇ ਸਪੈਸ਼ਲਿਸਟ ਨੇ, ਕਿਉਂਕਿ ਜਿੱਥੇ ਲੈ ਕੇ ਗਏ ਨੇ ਪਿਮਸ ਉਹ ਤਾਂ ਉਹ ਡ੍ਰੌਪਸ ਪਾਉਣ ਵਾਲੇ ਨੇ, ਉਹਨਾਂ ਕੋਲ ਤਾਂ ਕੋਈ ਸਪੈਸ਼ਲਿਸਟ ਹੈ ਹੀ ਨਹੀਂ ਅੱਖ ਦਾ, ਅਤੇ ਅਲ ਸ਼ਿਫਾ ਹਸਪੀਟਲ ਦੇ ਵਿੱਚ ਨੇ ਸਪੈਸ਼ਲਿਸਟ ਸਾਰੇ, ਉੱਥੇ ਜਾ ਕੇ ਇਲਾਜ ਕਰਵਾਇਆ ਜਾਏ। ਔਰ ਬਾਕੀ ਡਾਕਟਰ ਜਿਹੜੇ ਇਮਰਾਨ ਖਾਨ ਦੇ ਆਪਣੇ ਨੇ ਉਹ ਬਾਕੀ ਸਾਰੀ ਜਿਹੜੀ ਸਿਹਤ ਹੈ ਇਮਰਾਨ ਖਾਨ ਦੀ ਉਹਦਾ ਵੀ ਮੁਆਇਨਾ ਕਰਨ, ਚੈੱਕਅਪ ਕਰਨ, ਤਾਂ ਕਿ ਸਾਨੂੰ ਪਤਾ ਲੱਗੇ ਕਿ ਸਿਹਤ ਠੀਕ ਹੈ, ਕਿਉਂਕਿ ਇਹਨਾਂ 'ਤੇ ਇਤਬਾਰ ਨਹੀਂ ਕੀਤਾ ਜਾ ਸਕਦਾ, ਕਿਸੇ 'ਤੇ ਕੋਈ ਇਤਬਾਰ ਨਹੀਂ ਗਾ। ਔਰ ਖਬਰਾਂ ਜਿਹੜੀਆਂ ਨੇ ਕੁਛ ਇਹ ਵੀ ਫੈਲਾਈਆਂ ਗਈਆਂ ਕਿ ਜੀ ਉਹ ਸਲਮਾਨ ਸਫਦਰ ਸਾਹਿਬ ਨੇ ਕਿਹਾ ਜੀ ਕਿ ਇਮਰਾਨ ਖਾਨ ਦੀ ਸਿਹਤ ਬਿਲਕੁਲ ਠੀਕ ਹੈ, ਕੋਈ ਫਿਕਰ। ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕੀਤੀ, ਉਹਨਾਂ ਨੇ ਸਿਰਫ ਇੰਨਾ ਕਿਹਾ ਕਿ ਬਈ ਮੈਨੂੰ ਜਿਹੜਾ ਨਾ ਉਹ ਇਜਾਜ਼ਤ ਨਹੀਂ ਹੈ ਇਹ ਕੁਛ ਕਹਿਣ ਦੀ, ਮੈਂ ਜੋ ਵੀ ਕਹਾਂਗਾ ਰਿਪੋਰਟ ਦੇ ਵਿੱਚ ਜੋ ਅਦਾਲਤ ਦਾ ਹੁਕਮ ਹੈ, ਅਦਾਲਤ ਵੀ ਤੁਹਾਨੂੰ ਪਤਾ ਕਿਹੜੀ ਯਾਹਿਆ ਫਰੀਦੀ ਠੱਗ ਬੈਠਾ। ਔਰ ਸੁਣਿਆ ਗਿਆ ਠੱਗ ਨਾਲ ਜਿਹੜਾ ਨਾ ਮੁਲਾਕਾਤ ਹੋਈ ਹੈ ਹਿਊਮਨ ਰਾਈਟਸ ਦੀ ਤਨਜ਼ੀਮਾਂ ਦੀ, ਯੂਰਪੀਅਨ ਹਿਊਮਨ ਰਾਈਟਸ ਤਨਜ਼ੀਮ ਹੈ। ਉਹਦੇ ਬਾਅਦ IMF ਜਿਹੜਾ ਉਹ ਵੀ ਖਦਸ਼ਾਤ ਦਾ ਇਜ਼ਹਾਰ ਕਰ ਰਿਹਾ ਕਿ ਪਾਕਿਸਤਾਨ 'ਚ ਕੀ ਹੋ ਰਿਹਾ, ਇੱਥੇ ਨਾ ਆਈਨ ਹੈ ਨਾ ਕਾਨੂੰਨ ਹੈ, ਕੀ ਤੁਸੀਂ ਜੰਗਲ ਦਾ ਰਾਜ ਬਣਾਇਆ ਪਿਆ ਇੱਥੇ। ਅਤੇ ਉਹ ਦਿਖਾਉਣ ਵਾਸਤੇ ਵੀ ਯਾਹਿਆ ਅਫਰੀਦੀ ਨੂੰ ਇਸਤੇਮਾਲ ਕੀਤਾ ਗਿਆ, ਉਹਨੂੰ ਦੱਸਿਆ ਗਿਆ ਕਿ ਭਾਈ ਆ ਥੋੜ੍ਹਾ ਜਿਹਾ ਹਿਲ ਜੁਲ ਕਰ ਇਹ ਸਿਸਟਮ ਜਿਹੜਾ ਨਾ, ਤਾਂ ਕਿ ਪਤਾ ਲੱਗੇ ਕਿ ਵੀ ਇੱਥੇ ਕੋਈ ਆਪਣਾ ਅਦਾਲਤ ਦਾ ਹੁਕਮ ਮੰਨਦਾ, ਵਰਨਾ ਅਦਾਲਤ ਨੇ ਤਾਂ ਹੁਕਮ ਦਿੱਤਾ ਹੈ ਭੈਣਾਂ ਦੀ ਮੁਲਾਕਾਤ ਦਾ, ਪੂਰੇ ਬੈਂਚ ਨੇ 3 ਰੁਕਨੀ ਨੇ ਦਿੱਤਾ, ਲੇਕਿਨ ਨਹੀਂ ਕੋਈ ਕਰਵਾਈ ਨਹੀਂ ਜਾ ਰਹੀ। ਇਹ ਸਾਰਾ ਜਿਹੜਾ ਨਾ 2 ਚੀਜ਼ਾਂ, ਇੱਕ ਤਾਂ ਸਾਰਾ ਇਹ ਇਹਨਾਂ ਨੂੰ ਦਿਖਾਉਣ ਵਾਸਤੇ ਸਾਰਾ ਹੋ ਰਿਹਾ, ਇਹ ਜਿਹੜੀਆਂ ਆਪਣਾ ਤਨਜ਼ੀਮਾਂ ਨੇ ਆਲਮੀ ਹਕੂਕ ਦੀਆਂ, ਆਪਣਾ ਇਨਸਾਨੀ ਹਕੂਕ ਦੀਆਂ ਆਲਮੀ ਤਨਜ਼ੀਮਾਂ ਜਿਹੜੀਆਂ ਨੇ ਇਹਨਾਂ ਨੂੰ। ਦੂਸਰੀ ਚੀਜ਼ ਹੈ ਵੇ ਕਿ ਇਹ ਜਿਹੜਾ ਸਾਰਾ ਕੁਛ ਹੋ ਰਿਹਾ ਇਹਦੇ ਪਿੱਛੇ, ਪਰਦੇ ਦੇ ਪਿੱਛੇ ਕੋਈ ਹੋਰ ਚੀਜ਼ਾਂ ਹੋ ਰਹੀਆਂ। ਹੁਣ ਬੁਸ਼ਰਾ ਬੀਬੀ ਦੀ ਭੈਣ ਦੀ ਟਵੀਟ ਆਈ, ਉਹਨਾਂ ਨੇ ਦੱਸਿਆ ਕਿ ਬਈ ਇਹ ਸਾਰਾ ਹੋ ਰਿਹਾ। ਅਤੇ ਅਲੀਮਾ ਖਾਨ ਸਾਹਿਬਾ ਜਿਹੜੀਆਂ ਨੇ ਉਹਨਾਂ ਨੇ ਵੀ ਖਦਸ਼ਾਤ ਦਾ ਇਜ਼ਹਾਰ ਕੀਤਾ, ਉਹਨਾਂ ਨੇ ਕਿਹਾ ਕਿ ਅਲ ਸ਼ਿਫਾ ਹਸਪੀਟਲ ਦੇ ਵਿੱਚ ਜਾਣਾ ਚਾਹੀਦਾ, ਹੋਰ ਕਿਤੇ ਨਹੀਂ। ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਨਾ ਆਹ ਫੈਸਲਾ ਚੀਫ ਜਸਟਿਸ ਯਾਹਿਆ ਫਰੀਦੀ 'ਤੇ ਛੱਡਦੇ ਹਾਂ ਕਿ ਉਹ ਇਨਸਾਫ ਕਰਨ। ਆਹ ਰਿਪੋਰਟ ਜਿਹੜੀ ਸਲਮਾਨ ਸਫਦਰ ਸਾਹਿਬ ਨੇ ਜਮ੍ਹਾਂ ਕਰਾਉਣੀ ਹੈ ਕੱਲ੍ਹ, ਇਹ ਰਿਪੋਰਟ ਦੇਖ ਕੇ ਅਤੇ ਉਹ ਇਮਰਾਨ ਖਾਨ ਨੂੰ ਜਿਹੜਾ ਨਾ ਇਜਾਜ਼ਤ ਦੇਣ, ਕਿਉਂਕਿ ਜਿਨ੍ਹਾਂ ਨੇ ਸਲਮਾਨ ਸਫਦਰ ਜਿਹੜਾ ਨਾ ਉਹਨਾਂ ਦੀ ਮੁਲਾਕਾਤ ਕਰਵਾਈ ਹੈ 3 ਘੰਟੇ ਦੀ ਬਗੈਰ ਕਿਸੇ ਰੋਕ ਟੋਕ ਤੋਂ,
ਹੁਣ ਉਹਨਾਂ ਦਾ ਫਰਜ਼ ਬਣਦਾ ਹੈ ਕਿ ਜਨਾਬ ਇਹ ਇਲਾਜ ਵੀ ਕਰਵਾਉਣ, ਕਿਉਂਕਿ ਰਿਪੋਰਟ ਜਾਏਗੀ ਅਤੇ ਉਹ ਰਿਪੋਰਟ ਆਪਣੀ ਉਹਦੇ 'ਚ ਲਿਖਣਗੇ ਸਲਮਾਨ ਸਫਦਰ ਸਾਹਿਬ, ਜੋ ਵੀ ਉਹਨਾਂ ਨੇ ਉੱਥੇ ਦੇਖਿਆ ਉਹ ਸਾਨੂੰ ਵੀ ਪਤਾ ਲੱਗੇਗਾ। ਅਤੇ ਉਹ ਫਿਰ ਯਾਹਿਆ ਅਫਰੀਦੀ ਸਾਹਿਬ ਜਿਹੜੇ ਨੇ ਉੱਥੇ ਬੈਠੇ, ਯਾਹਿਆ ਠੱਗ ਵੈਸੇ ਉਹ ਹੈ, ਉਹਦੇ ਪੱਲੇ ਕੱਖ ਨਹੀਂ ਹੈ ਅਤੇ ਸਾਨੂੰ ਪਤਾ ਨਾ ਆਪਸ ਦੀ ਗੱਲ ਹੈ, ਜੋ ਫੈਸਲਾ ਉੱਧਰੋਂ ਆਉਂਦਾ, ਜੋ ਉੱਧਰ ਹੁਕਮ ਆਉਂਦਾ ਯਾਹਿਆ ਅਫਰੀਦੀ ਉਹ 'ਤੇ ਇੰਪਲੀਮੈਂਟ ਕਰਦਾ, ਬਸ ਹੋਰ ਕੁਝ ਨਹੀਂ। ਆਪ ਇਹਦੇ 'ਚ ਬਿਲਕੁਲ ਖਤਮ ਸ਼ੁੱਧ ਕਹਾਣੀ ਹੈ ਕੋਈ ਨਹੀਂ ਇਹਦੀ। ਹੁਣ ਉਹ ਜਨਾਬ ਵੇਟ ਕਰ ਰਹੇ ਹੋ, ਕਹਿੰਦੇ ਉਹ ਧਰਨਾ ਖਤਮ ਕਰ ਦਿੱਤਾ ਉਹਨਾਂ ਨੇ, ਕਿਹਾ ਵਕੀਲ ਮਿਲ ਗਿਆ ਅੱਜ, ਅਤੇ ਅੱਜ ਜਾ ਕੇ ਹੁਣ ਅਦਾਲਤ 'ਚ ਰਿਪੋਰਟ ਜਮ੍ਹਾਂ ਹੋਏਗੀ ਅਤੇ ਹੁਣ ਅਸੀਂ ਉਹਨਾਂ 'ਤੇ ਛੱਡਦੇ ਹਾਂ ਫੈਸਲਾ ਕਿ ਉਹ ਜਿਹੜਾ ਨਾ ਇਲਾਜ ਕਰਵਾਉਣ। ਹੁਣ ਇਹ ਇੱਕ ਸਿਨੈਰੀਓ ਹੈ, ਠੀਕ ਹੈ। ਦੂਜਾ ਜਿਹੜਾ ਹੁਣ ਮੈਨੂੰ ਲੱਗਦਾ ਕਿ ਬਈ ਪਰਦੇ ਦੇ ਪਿੱਛੇ ਕੁਛ ਹੋਰ ਹੋ ਰਿਹਾ, ਕਿਉਂ? ਕਿਉਂਕਿ ਜਿੱਦਾਂ ਤੁਹਾਨੂੰ ਪਤਾ ਕਿ ਆਹ ਹੜਤਾਲ 8 ਫਰਵਰੀ ਦੀ ਹੋਈ ਆ, ਠੀਕ ਆ। ਇਹਦੇ ਵਿੱਚ ਵੀ ਰਿਪੋਰਟ ਆ ਰਹੀ ਸੀ ਕਿ ਮਹਿਮੂਦ ਖਾਨ ਅਚਕਜ਼ਈ ਜਿਹੜਾ ਉਹ ਕਹਿੰਦੇ ਉਹਨਾਂ ਨੇ ਕਿਹਾ ਸੀਗਾ ਖਾਸ ਤੌਰ 'ਤੇ ਕਿ ਵੀ ਕੋਈ ਸੜਕਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ, ਜਿਹੜਾ ਨਾ ਆਰਾਮ ਨਾਲ ਆਪਣਾ ਜਿਹੜਾ ਹੜਤਾਲ ਦਾ ਹੈ ਹੜਤਾਲ ਤੱਕ ਰੱਖੋ, ਸੜਕਾਂ ਕੋਈ ਬੰਦ ਨਹੀਂ ਕਰਨੀਆਂ, ਕੋਈ ਇhtਜਾਜ ਨਹੀਂ ਕਰਨਾ, ਕੋਈ ਕਿਤੇ ਜਿਹੜਾ ਨਾ ਬੜਾ ਸਿਆਪਾ ਨਹੀਂ ਕਰਨਾ। ਹਾਂ, ਅਤੇ ਇੱਦਾਂ ਦੀ ਖਬਰ ਆ ਰਹੀ ਹੈ ਕੋਈ ਪਿੱਛੇ ਬੈਕਡੋਰ ਕੋਈ ਉਹਨਾਂ ਦਾ ਸਿਲਸਿਲਾ ਚੱਲ ਰਿਹਾ, ਔਰ ਜਿੱਦਾਂ ਹੁਣ ਸਾਨੂੰ ਸਮਝ ਆ ਰਹੀ ਕਿ ਵੀ ਇਹਨਾਂ 'ਤੇ ਜਿੰਨਾ ਪ੍ਰੈਸ਼ਰ ਪੈ ਰਿਹਾ, ਕਿਉਂਕਿ ਆਲਮੀ ਦਬਾਓ ਇਹਨਾਂ 'ਤੇ ਬਹੁਤ ਜ਼ਿਆਦਾ ਆ ਰਹੀ ਹੈ ਕਿ ਇਮਰਾਨ ਖਾਨ ਨੂੰ ਛੱਡੋ, ਆਲਮੀ ਦਬਾਓ ਆ ਕਿ ਬਈ ਇਹ ਸਾਡੀਆਂ ਜਿਹੜੀਆਂ ਮਰਜ਼ੀਆਂ, ਸਾਡੇ ਨਾਲ ਜਿਹੜੇ ਵਾਅਦੇ ਕੀਤੇ ਗਏ ਆ ਫੌਜਾਂ ਲਿਜਾਣੀਆਂ ਉੱਥੇ, ਇਸਰਾਈਲ ਨੂੰ ਤਸਲੀਮ ਕਰਨਾ, ਹੋਰ 3600 ਚੀਜ਼ਾਂ ਕਰਨੀਆਂ ਜੀ, ਉਹ ਜਿਹੜਾ ਨਾ ਦਬਾਓ ਆ ਰਿਹਾ ਇਹ ਹੁਣ ਉਹ ਦਬਾਓ ਸਹਿ ਨਹੀਂ ਸਕਦੇ। ਅਤੇ ਬਾਹਰਲੇ ਮੁਲਕ ਜਿਹੜੇ ਆ ਉਹਨਾਂ ਦਾ ਸਭ ਤੋਂ ਵੱਡਾ ਹਥਿਆਰ ਕੀ ਆ? ਦੇਖੋ ਇਮਰਾਨ ਖਾਨ ਨੂੰ ਇੱਥੇ ਜਿੱਦਾਂ ਜਨਰਲ ਬਾਜਵੇ ਨੇ ਯੂਜ਼ ਕੀਤਾ ਉਹਦੇ ਨਾਮ ਨੂੰ ਇਮਰਾਨ ਖਾਨ ਦੇ ਕਿ ਬਈ ਹਕੂਮਤ ਹਟਾਓ ਨਹੀਂ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਅੰਦਰ ਪਾ ਦੇ, ਆਪਣਾ ਆਰਮੀ ਚੀਫ ਲਾ ਕੇ ਤੁਹਾਨੂੰ ਸਾਰਿਆਂ ਨੂੰ ਟੰਗ ਦੇਗਾ। ਇਸ ਕਿਸਮ ਦਾ ਡਰਾਵਾ ਜਿਹੜਾ ਉਹ ਹੁਣ ਉਹੀ ਡਰਾਵਾ ਜਿਹੜੀ ਆਲਮੀ ਸਟੈਬਲਿਸ਼ਮੈਂਟ ਆ ਉਹ ਇਹ ਸਾਡੀ ਸਟੈਬਲਿਸ਼ਮੈਂਟ ਨੂੰ ਦੇਈ ਖਲੋਤੀ ਆ, ਹਾਂਜੀ ਜਰਨੈਲਾਂ ਨੂੰ ਦੇਈ ਖਲੋਤੀ ਆ ਕਿ ਬਈ ਅਗਰ ਨਹੀਂ ਤਾਂ ਫਿਰ ਫਰੀ ਇਮਰਾਨ ਖਾਨ। ਅਸੀਂ ਦੇਖਿਆ ਵਾ, ਸਾਡੇ ਸਾਹਮਣੇ ਹੋਇਆ ਕਿ ਬਈ ਜਦੋਂ ਟਰੰਪ ਦੇ ਇਲੈਕਸ਼ਨ ਹੋਏ ਉਦੋਂ ਕਿੰਨਾ ਇਹਨਾਂ ਨੇ ਜ਼ੋਰ ਪਾਇਆ ਸੀਗਾ ਕਿ ਬਈ ਫਰੀ ਇਮਰਾਨ ਖਾਨ, ਫਰੀ ਇਮਰਾਨ ਖਾਨ। ਉਹਦੇ ਬਾਅਦ ਬਿਲਕੁਲ ਖਾਮੋਸ਼ੀ, ਕਿਉਂ? ਕਿਉਂਕਿ ਇਹਨਾਂ ਨੇ ਲੰਮੇ ਪਾਲੇ, ਇਹਨਾਂ ਨੇ ਸਾਰੇ ਇਹਨਾਂ ਨੂੰ ਡਰਾ ਕੇ ਇਹਨਾਂ ਨੂੰ ਜਿਹੜਾ ਨਾ ਆਪਣੇ ਨਾਲ ਮਿਲਾਇਆ, ਅਤੇ ਉਹਦੇ ਬਾਅਦ ਖਾਮੋਸ਼ੀ। ਹੁਣ ਦੁਬਾਰਾ ਫੇਰ ਪ੍ਰੈਸ਼ਰ ਆਏਗਾ ਅਤੇ ਫਿਰ ਜਿਹੜਾ ਨਾ ਉਹਨਾਂ ਨੇ ਸੱਚੀ ਮੁੱਚੀ ਕਹਿ ਦਿੱਤਾ ਕਿ ਵੀ ਹੁਣ ਫਰੀ ਇਮਰਾਨ ਖਾਨ, ਇਹ ਤਾਂ ਸਾਰੇ ਲੁੱਟੇ ਜਾਣਗੇ, ਇਹ ਤਾਂ ਫਾਰਗ ਹੋ ਜਾਣਗੇ। ਔਰ ਜੋ ਪ੍ਰੈਸ਼ਰ ਬਣ ਰਿਹਾ, ਜੋ ਸਿਸਟਮ ਚੱਲ ਰਿਹਾ ਮੁਲਕ ਦੇ ਵਿੱਚ, ਜੋ ਬੁਰਾ ਹਾਲ ਆ, ਜੋ ਬੇੜਾ ਗਰਕ ਆ, ਚੋਰਾਂ ਲੁਟੇਰਿਆਂ ਨੇ ਤਬਾਹੀ ਫੇਰ ਦਿੱਤੀ, ਮੁਲਕ ਚੱਲ ਨਹੀਂ ਰਿਹਾ, ਇਕਾਨਮੀ ਡੁੱਬੀ ਪਈ ਆ। ਉਹ ਬਈ ਇਹਨਾਂ ਨੂੰ ਜਿਹੜਾ ਨਾ ਉਹ ਆਪਣਾ ਸਰਵਾਈਵਲ ਦਾ ਵੀ ਮਸਲਾ, ਹੁਣ ਇਹਦੇ 'ਚ ਜਿਹੜਾ ਆਵਾਮ ਦੇ ਵਿੱਚ ਗੁੱਸਾ, ਇੱਕ ਜਿਹੜਾ ਜਜ਼ਬਾ ਗੁੱਸਾ ਜਿਹੜਾ ਤੁਸੀਂ ਕਹਿ ਲਓ ਪਨਪ ਰਿਹਾ ਵਾ, ਇਹਨਾਂ ਨੂੰ ਇਹਦੀ ਵੀ ਸਮਝ ਆ ਕਿ ਇਹ ਜਿਹੜਾ ਪ੍ਰੈਸ਼ਰ ਕੁੱਕਰ ਨਾ ਕਿਸੇ ਦਿਨ ਫਟ ਗਿਆ ਅਤੇ ਸਾਰਾ ਕੁਝ ਰਗੜ ਕੇ ਰੱਖ ਦੇਗਾ। ਹੁਣ ਇਹਨਾਂ ਕੋਲ ਆਪਸ਼ਨ ਇੱਕ ਆ ਵੈਸੇ, ਔਰ ਅਗਰ ਇਹ ਆਪਸ਼ਨ ਹੈ ਜਿੱਦਾਂ ਮੈਂ ਸੋਚ ਰਿਹਾ, ਮੇਰਾ ਆਪਣਾ ਤਜਜ਼ੀਆ ਵਾ, ਹੋ ਸਕਦਾ ਗਲਤ ਵੀ ਹੋਵੇ, ਲੇਕਿਨ ਮੈਨੂੰ ਲੱਗਦਾ ਅਗਰ ਕੋਈ ਇਹੋ ਜਿਹੀ ਗੇਮ ਹੋ ਰਹੀ ਹੈ ਕਿ ਵੀ ਇਮਰਾਨ ਖਾਨ ਨੂੰ ਜਿਹੜਾ ਨਾ ਉਹ ਹੌਸਪੀਟਲ ਸ਼ਿਫਟ ਕੀਤਾ ਜਾਏ, ਇਲਾਜ ਪੂਰਾ ਕਰਵਾਇਆ ਜਾਏ, ਕਿਉਂਕਿ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਕਿ ਇਮਰਾਨ ਖਾਨ ਠੀਕ ਨਹੀਂ, ਅੱਖ ਉਹਨਾਂ ਦੀ ਠੀਕ ਨਹੀਂ, ਤਬੀਅਤ ਉਹਨਾਂ ਦੀ ਖਰਾਬ ਆ, ਅਤੇ ਉਹਨਾਂ ਨੂੰ ਹੌਸਪੀਟਲ ਜਿਹੜਾ ਉੱਥੇ ਇਲਾਜ ਕਰਵਾਇਆ ਜਾਏ, ਅਤੇ ਉਹ ਇਲਾਜ ਦੇ ਬਾਅਦ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ, ਉਹ ਆਪਣੇ ਘਰ ਜਾਣ। ਹਾਂ, ਤਾਂ ਕਿ ਇਹਨਾਂ ਦੇ ਜਿਹੜਾ ਸਿਰ 'ਤੇ ਇਹ ਸਵਾਰ ਹੈ ਨਾ ਪ੍ਰੈਸ਼ਰ, ਬਾਕੀ ਦੂਜੇ ਇਹ ਵੀ ਥੋੜ੍ਹਾ ਜਿਹਾ ਘੱਟ ਹੋਵੇ, ਮੁਲਕ ਦੇ ਵਿੱਚ ਜਿਹੜਾ ਪ੍ਰੈਸ਼ਰ ਆ ਉਹ ਵੀ ਥੋੜ੍ਹਾ ਘੱਟ ਹੋਵੇ, ਅਤੇ ਜਿਹੜੀ ਗਾਲਾਂ ਦਿਨ ਰਾਤ ਇਹਨਾਂ ਨੂੰ ਪੈਂਦੀਆਂ ਉਹ ਘੱਟ। ਅਗਰ ਇਹ ਸਿਸਟਮ ਹੈ, ਦੇਖੋ ਮੈਨੂੰ ਤਾਂ ਕਬੂਲ ਹੈ, ਕਿਉਂਕਿ ਮੈਨੂੰ ਇਸ ਟਾਈਮ ਜਿਹੜਾ ਨਾ ਮੈਂ ਕਹਿੰਦਾ ਵਾਂ ਕਿ ਇਮਰਾਨ ਖਾਨ ਰਿਹਾ ਹੋਣਾ ਚਾਹੀਦਾ ਯਾਰ, ਬਸ ਉਹ ਅੱਲਾ ਇਹਨਾਂ ਨੂੰ ਸਮਝ ਦੇਵੇ, ਇਹਨਾਂ ਦੀ ਅਕਲ ਜਿਹੜੀ ਨਾ ਮਾਰੀ ਗਈ ਹੈ ਮੱਤ। ਵੈਸੇ ਲੱਗਦਾ ਨਹੀਂ ਕਿ ਇੱਦਾਂ ਦਾ ਕੋਈ ਸੋਚਣਗੇ ਬਿਹਤਰੀ ਵਾਲੇ ਪਾਸੇ, ਕਿਉਂਕਿ ਅਸਲੀ ਔਰ ਨਸਲੀ ਬਗੈਰਤ ਔਰ ਬੇਸ਼ਰਮ ਨੇ। ਇਹਨਾਂ ਕੋਈ ਉਮੀਦ ਨਹੀਂ, ਲੇਕਿਨ ਹੋ ਸਕਦਾ ਵਾ ਕਿਉਂਕਿ ਉਹ ਜਦੋਂ ਸਿਨੈਰੀਓ ਸਾਰਾ ਬਣ ਰਿਹਾ ਵਾ ਸਾਰਾ ਸਿਸਟਮ, ਔਰ ਮੈਨੂੰ ਲੱਗਦਾ ਵਾ ਔਰ ਮੇਰੀ ਖੁਆਇਸ਼ ਵੀ ਆ ਕਿ ਵੀ ਇਮਰਾਨ ਖਾਨ ਨੂੰ ਹੁਣ ਰਿਹਾ ਕਰਨਾ ਚਾਹੀਦਾ। ਹੌਸਪੀਟਲ ਤੋਂ ਉਹ ਆਪਣਾ ਇਲਾਜ ਕਰਵਾਉਣ ਔਰ ਆਪਣੇ ਡਾਕਟਰਾਂ ਦੀ ਜਿਹੜੀ ਨਿਗਰਾਨੀ, ਔਰ ਇਹ ਹੁਕਮ ਯਾਹਿਆ ਅਫਰੀਦੀ ਕੋਲੋਂ ਆ ਸਕਦਾ। ਹਾਂਜੀ, ਔਰ ਯਾਹਿਆ ਅਫਰੀਦੀ ਨੇ ਹੁਕਮ ਦਿੱਤਾ ਅਤੇ ਸਮਝੋ ਬਈ ਇਹ ਹੁਕਮ ਕਿੱਥੋਂ ਆਇਆ ਵਾ। ਅਤੇ ਇਹ ਸਿਨਾਰੀਓ ਹੈ ਇੱਕ, ਹੋ ਸਕਦਾ ਮੈਨੂੰ ਲੱਗਦਾ ਕਿ ਅੱਲਾ ਕਰੇ ਇੱਦਾਂ ਹੋਵੇ ਕਿ ਹੈ ਮੁਸ਼ਕਿਲ, ਲੇਕਿਨ ਹੋ ਸਕਦਾ ਜੋ ਦੇਖਣ ਨੂੰ ਸਿਸਟਮ ਲੱਗ ਰਿਹਾ, ਕਿਉਂਕਿ ਭੈਣਾਂ ਵੀ ਅੱਜ ਇਹ ਕਹਿ ਕੇ ਚਲੀਆਂ ਗਈਆਂ ਨੇ ਕਿ ਬਈ ਯਾਹਿਆ ਅਫਰੀਦੀ ਤਾਂ ਅਸੀਂ ਛੱਡਦੇ ਹਾਂ, ਕਿ ਯਾਹਿਆ ਅਫਰੀਦੀ ਜਿਹੜਾ ਨਾ ਉਹ ਫੈਸਲਾ ਕਰੇ ਕਿ ਵੀ ਕੀ ਕਰਨਾ। ਹਾਲਾਂਕਿ ਯਾਹਿਆ ਅਫਰੀਦੀ ਦੇ ਕੋਲ ਕੀ ਆ, ਉਹਦੇ ਹੱਥ ਦੇ ਵਿੱਚ ਤਾਂ ਕੱਖ ਨਹੀਂ ਆ। ਉਹ ਜੋ ਆਉਣਾ ਪਿੱਛੋਂ, ਅਤੇ ਹੋ ਸਕਦਾ, ਉਮੀਦ ਹੈ
ਅੱਲਾ ਕਰੇ ਕਿ ਬੈਟਰ ਸੈਂਸ ਪ੍ਰਵੇਲ ਕਰੇ, ਇਮਰਾਨ ਖਾਨ ਦੀ ਰਿਹਾਈ ਹੋਵੇ ਅਤੇ ਇਹ ਜਿਹੜਾ ਨਾ ਬੇਗੈਰਤੀ ਔਰ ਬੇਸ਼ਰਮੀ ਜਿਹੜੀ ਲੱਗੀ ਹੋਈ ਆ ਦਿਨ ਰਾਤ ਇਹ ਖਤਮ ਹੋਵੇ। ਔਰ ਦੂਜੀ ਗੱਲ ਹੈ ਕਿ ਮੈਨੂੰ ਪਤਾ ਲੱਗਿਆ ਸੀ ਕਿ ਬਈ ਅੱਜ DG ਵਾਲਾ ਬਾਬੂ ਜਿਹੜਾ ਉਹਨੇ ਕਰਨੀ ਪ੍ਰੈਸ ਕਾਨਫਰੰਸ। ਮੈਂ ਇੰਤਜ਼ਾਰ 'ਚ ਬੈਠਾ ਰਿਹਾ, ਮੈਂ ਕਿਹਾ ਲਓ ਜੀ DG ਹੁਣ ਆਇਆ ਕਿ ਹੁਣ ਆਇਆ, ਉਹ ਕੋਈ ਵੀ ਨਹੀਂ ਆਈ। ਉਹ ਸਮਝ ਨਹੀਂ ਆਈ ਕਿ ਬਈ ਉਹ ਹੋਇਆ ਕਿ ਉਹ ਫਿਰ ਬਾਬਾ ਜੀ ਨੇ ਮੈਨੂੰ ਦੱਸਿਆ ਕਿ ਬਈ ਇਹ ਮੁਖਬਰੀ ਹੋ ਗਈ। ਹਾਂ ਮੁਖਬਰੀ, ਉਹ ਕਿਸੇ ਨੇ ਜਾ ਕੇ DG ਨੂੰ ਦੱਸਤਾ ਕਿ DG ਲੋਕੀ ਤਿਆਰ ਨੇ। ਹਾਂ ਉਹਨਾਂ ਨੇ ਆਪਣੇ ਜਿਹੜੇ ਨੇ ਡੰਡ ਬੈਠਕਾਂ ਲਾ ਲਈਆਂ ਨੇ, ਤੇਲ ਤੂਲ ਲਾ ਲੈਣੇ ਉਹਨਾਂ ਨੇ ਛਿੱਤਰ ਨੂੰ। ਹਾਂ ਛਿੱਤਰੋਲ ਹੁੰਦੀ ਨਾ ਖਾਦ, ਅਤੇ ਇਸ ਕਰਕੇ ਅੱਜ ਨਾ ਕਰ, ਹਾਂ ਫਿਰ ਕਦੀ ਹੋਰ ਕਰ ਲਈ। ਅਤੇ ਤਾਂ ਕਰਕੇ ਉਹਨੇ ਮੁਲਤਵੀ ਕਰਤੀਆਂ। ਪਤਾ ਨਹੀਂ ਹੁਣ ਇਹ ਖਬਰ ਠੀਕ ਵੀ ਸੀ ਕਿ ਐਵੇਂ ਫੈਲਾਈ ਸੀ ਸੋਸ਼ਲ ਮੀਡੀਆ ਨੇ। ਸੋਸ਼ਲ ਮੀਡੀਆ ਵੀ ਤੁਹਾਨੂੰ ਪਤਾ ਐਵੇਂ ਫੈਲਾ ਦਿੰਦਾ ਖਬਰ ਕਿ ਬਈ ਉਹ ਅੱਜ ਆ ਕੇ ਤੇ ਪ੍ਰੈਸ ਕਾਨਫਰੰਸ ਕਰਨਗੇ ਫਲਾਣਾ ਟਿਕੜਾ। ਹਾਂ ਉਹ ਮੈਂ ਹਰ ਕੋਈ ਨਹੀਂ ਆਇਆ DG ਵਾਲਾ, ਸ਼ਾਇਦ ਜਾਂ ਉਹਨੂੰ ਪਤਾ ਲੱਗ ਗਿਆ ਕਿ ਅੱਗੇ ਤਿਆਰ ਨੇ ਅਤੇ ਇਸ ਕਰਕੇ ਉਹ ਕੰਮ ਕੈਂਸਲ ਹੀ ਆ। ਹਾਂ ਲੇਕਿਨ ਇੱਕ ਕੰਮ ਜਿਹੜਾ ਨਾ ਉਹ ਹੋਇਆ ਜਨਾਬ, ਉਹ ਇਹ ਹੋਇਆ ਕਿ ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕਿਆਂ ਵਾਲੀ ਔਰ ਮਾਈ ਕਤਰੀ ਕਬਾਬਾਂ ਵਾਲੀ ਜਾਈ ਗਈ ਹੈ ਜਨਾਬ ਬਲੋਚਿਸਤਾਨ ਦੇ ਵਿੱਚ। ਉੱਥੇ ਜਾ ਕੇ ਮਿਲੀ ਹੈ ਉਹ ਜਿਹੜਾ ਉੱਥੇ ਦਾ ਕਠਪੁਤਲੀ ਵਜ਼ੀਰ ਦਾ, ਅਤੇ ਉਹਦੇ ਨਾਲ ਜਾ ਕੇ ਬੈਠੀ ਹੈ ਅਤੇ ਉਹਨੇ ਅੱਗੇ ਪਤਾ ਨਹੀਂ ਕੀ ਚਾਦਰਾਂ ਪਾਈਆਂ ਨੇ, ਉਹਨੇ ਵੀ ਪਾਈ, ਇੱਕ ਪੋਲੀ ਨੂੰ ਵੀ ਚਾਦਰ ਪਾਤੀ ਉਹਨੇ। ਹਾਂ ਬਾਬਾ ਜੀ ਕਹਿੰਦੇ ਯਾਰ ਪੋਲੀ ਨੂੰ ਕੋਈ ਚਾਦਰ ਪਾਈ। ਮੈਂ ਕਿਹਾ ਬਾਬਾ ਜੀ, ਉਹ ਕਹਿੰਦਾ ਹੋਣਾ ਯਾਰ ਕੀ ਐਡਾ ਵੱਡਾ ਮੂੰਹ ਲੈ ਕੇ ਆਈ ਤੇ ਚਾਦਰ ਪਾ। ਹਾਲਾਂਕਿ ਉਹਨੇ ਪਾਈ ਮਾਈ ਨੇ ਵੀ ਚਾਦਰ, ਲੇਕਿਨ ਉਹਨੇ ਵੀ ਮੇਰਾ ਖਿਆਲ ਉੱਥੇ ਦੀ ਕੋਈ ਸ਼ਾਇਦ ਰਵਾਇਤ ਸਕਾਫਤ ਹੋਣੀ ਹੈ। ਪਹਿਲੇ ਦੇਖੀ ਨਹੀਂ ਕਦੀ ਕੋਈ ਇੱਦਾਂ ਦੀ। ਪਰ ਉਹਦੇ ਟੋਪੀ ਤਾਂ ਪਵਾਉਂਦੇ ਨੇ, ਲੇਕਿਨ ਉਹ ਖਵਾਤੀਨ ਨੂੰ ਮੇਰਾ ਖਿਆਲ ਟੋਪੀਆਂ ਕਿੱਥੇ ਪਵਾਉਣੀਆਂ ਉਹਨਾਂ ਨੇ। ਖਵਾਤੀਨ ਆਪ ਟੋਪੀਆਂ ਪਵਾਉਂਦੀਆਂ ਫਿਰਦੀਆਂ ਨੇ ਇਹ ਲਈਆਂ, ਆਹ ਦੋ ਜਿਹੜੀਆਂ ਮਾਈ ਅਤੇ ਉਹਦੀ ਸਹੇਲੀ, ਇਹਨਾਂ ਨੇ ਜਿਹੜੀਆਂ ਟੋਪੀਆਂ ਪਵਾਈਆਂ ਲੋਕਾਂ ਨੂੰ ਪਤਾ ਗਿਆ ਨਹੀਂ ਇਹਨਾਂ ਨੂੰ ਚਾਦਰਾਂ ਪਾਓ। ਆਹ ਬੇਸ਼ਰਮ ਕਿਸਮ ਦੀਆਂ ਔਰਤਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕੰਜਰਖਾਨਾ ਜਿਹੜਾ ਲਾਇਆ ਬਸੰਤ ਦਾ, ਉਹਨਾਂ ਨੂੰ ਪਤਾ ਹੋਣਾ ਕਿ ਵੀ ਉੱਥੇ ਜਿਹੜਾ ਨਾਚ ਗਾਣਾ ਜਿਹੜੇ ਮੁਜਰੇ ਉੱਥੇ ਕਰਵਾਏ ਇਹਨਾਂ ਨੇ, ਅੱਲਾ ਮਾਫ ਕਰੇ। ਉਹ ਇਹਨਾਂ ਨੂੰ ਚਾਦਰਾਂ ਦਿਓ, ਚਾਦਰਾਂ ਦਿਓ, ਇਹਨਾਂ ਨੂੰ ਕੋਈ ਸ਼ਰਮ ਆਏ, ਕੋਈ ਇਹਨਾਂ ਨੂੰ ਕੋਈ ਹਯਾ ਆਏ ਬਈ ਯਾਰ ਚਾਦਰਾਂ ਦਾ ਕੰਮ ਕਰੋ, ਕੀ ਤੁਸੀਂ ਕੰਜਰਖਾਨਾ। ਇਸ ਕਰਕੇ ਸ਼ਾਇਦ ਉਹ ਦਿੱਤਾ ਨਾ, ਹਾਲਾਂਕਿ ਉਹ ਦਿੱਤਾ ਉਹਨੇ ਅਤੇ ਪੋਲੀ ਨੇ ਫੌਰਨ ਚੁੱਕ ਕੇ ਪਰੇ ਸੁੱਟ ਦਿੱਤੀ ਚਾਦਰ। ਕਿਆ ਮੇਰਾ ਕੀ ਕੰਮ ਹੈ ਇਹਦੇ ਨਾਲ। ਉਹਨੂੰ ਸਮਝ ਆ ਗਈ ਹੋਣੀ ਹੈ ਕਿ ਜਾਣ ਕੇ ਦੇ ਰਿਹਾ ਚਾਦਰ, ਜਿਹੜੀ ਬੇਹਯਾਈ ਅਸੀਂ ਪੰਜਾਬ 'ਚ ਫੈਲਾਈ ਆ ਉਹਦੇ 'ਤੇ ਚਾਦਰ ਪੈ ਜਾਵੇ। ਪਤਾ ਨਹੀਂ ਕੀ ਸਿਸਟਮ, ਮੈਨੂੰ ਤਾਂ ਇੱਦਾਂ ਹੀ ਲੱਗਿਆ ਕਿ ਵੀ ਲੇਕਿਨ ਖੈਰ ਉਹ ਉੱਥੇ ਪਹੁੰਚੀ ਜਨਾਬ ਮਾਈ, ਜਾ ਕੇ ਉਹ ਬੈਠੀ ਅਤੇ ਉਹਨੇ ਆਪਣਾ ਫਿਰ ਤਰੀਫਾਂ ਸ਼ੁਰੂ ਕਰ ਦਿੱਤੀਆਂ ਉਹਦੀਆਂ। ਪਹਿਲੇ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਜਿਹੜਾ ਨਾ ਟੀਡੀ ਅੱਖ ਨਾਲ ਦੇਖਿਆ ਔਰ ਅੱਖਾਂ 'ਚ ਉਹਨਾਂ ਨੇ ਕਿਹਾ ਇੱਕ ਦੂਜੇ ਨੂੰ। ਮਾਈ ਨੇ ਉਹਨੂੰ ਕਿਹਾ ਕਿ ਜਿਨ੍ਹਾਂ ਨੇ ਤੈਨੂੰ ਲਾਇਆ ਨਾ ਮੈਨੂੰ ਵੀ ਉਹਨਾਂ ਨੇ ਲਾਇਆ ਅਤੇ ਉਹਨਾਂ ਨੇ ਅੱਜ ਭੇਜਿਆ ਇੱਥੇ। ਉਹ ਕਹਿਣ ਲੱਗਾ ਬਿਲਕੁਲ ਮੈਂ ਤਾਂ ਆਪ ਜੁੱਤੇ ਚੱਟ ਕੇ ਇੱਥੇ ਪਹੁੰਚਿਆ, ਮੈਂ ਵੀ ਹਾਰਿਆ ਹੋਇਆ ਫਾਰਮ 47 'ਤੇ ਮੈਨੂੰ ਜਿਤਾਇਆ, ਮੈਂ ਜਿੱਦਾਂ ਤੈਨੂੰ ਜਿਤਾਇਆ, ਆਪਾਂ ਦੋਵੇਂ ਭੈਣ ਭਰਾ ਇੱਕੋ ਜਿਹਾ। ਹਾਂ ਇਸ ਮੁਲਕ 'ਤੇ ਸਾਨੂੰ ਕਾਬਜ਼ ਕਰਵਾਇਆ ਗਿਆ, ਅਸੀਂ ਇੱਥੇ ਮੁਸੱਲਤ ਹੋਇਆ ਬੰਦੂਕ ਦੇ ਜ਼ੋਰ 'ਤੇ, ਅਤੇ ਉਹ ਬੰਦੂਕ ਦੇ ਜ਼ੋਰ ਵਾਲਾ ਜਿਹੜਾ ਉਹਨੇ ਮਾਈ ਨੂੰ ਭੇਜਿਆ ਇੱਥੇ, ਅਤੇ ਉਹਨੇ ਦੂਜੇ ਨੇ ਰਿਸੀਵ ਕੀਤਾ, ਬੜੀ ਆਓ ਭਗਤ ਕੀਤੀ, ਅਤੇ ਉਹਨੇ ਕਿਹਾ ਜੀ ਪਤਾ ਨਹੀਂ ਕਿੰਨੇ 10 ਅਰਬ ਸੀਗਾ ਕੀ ਇੱਦਾਂ ਦੇ ਅਮਾਊਂਟ ਸੀਗੀ। ਉਹਨੇ ਕਿਹਾ ਜੀ ਅਸੀਂ ਇੱਥੇ ਸਾਨੂੰ ਜ਼ਰੂਰਤ ਸੀਗੀ, ਤਾਂ ਉਹ ਮਾਈ ਨੇ ਬੜਾ ਵੱਡਾ ਦਿਲ ਕੀਤਾ। ਹਾਂ ਅਤੇ ਮਾਈ ਨੇ ਦੇ ਦਿੱਤਾ, ਸਾਰੇ ਦੇ ਸਾਰੇ ਦੇ ਦਿੱਤੇ। ਮਾਈ ਨੇ ਜੇਬਾਂ ਦਿੱਤੇ, ਬਈ ਆਵਾਮ ਦਾ ਪੈਸਾ ਮਾਈ ਨੇ ਤਾਂ ਦਿੱਤੇ ਹੀ ਨਹੀਂ, ਨਾ ਦੇਣ ਵਾਲੀ ਮਾਈ ਆ ਅਤੇ ਨਾ ਲੈਣ ਵਾਲਾ ਵਜ਼ੀਰ ਵਾਲਾ। ਹਾਂ ਇਹ ਸਮਝਣ ਵਾਲੀ ਗੱਲ ਆ। ਦੇਖੋ ਇਸ ਟਾਈਮ ਜਿਹਨਾਂ ਕੋਲ ਕੰਟਰੋਲ ਹੈ, ਹਾਂ ਫੀਲਡ ਮਾਰਸ਼ਲ ਅਤੇ ਉਹਦੇ ਹਵਾਰੀ, ਹਾਂ ਉਹਨਾਂ ਨੇ ਇੱਕ ਪਾਸਿਓਂ 10 ਅਰਬ ਦਿੱਤਾ, ਦੂਜੇ ਪਾਸੇ ਲੈ ਲਿਆ। ਇਹ ਹਿਸਾਬ ਹੋਇਆ। ਹਾਂ ਤੁਹਾਡੇ ਨਾਲ ਫਿਰ ਹੱਥ ਹੋ ਗਿਆ। ਇਹ ਸਾਡੇ ਨਾਲ ਹੱਥ ਕਰਦੇ ਚਲਾਕੀਆਂ ਖੇਡਦੇ ਆ ਕੇ ਉੱਥੇ ਨਾ ਸਾਨੂੰ ਦੱਸਦੇ ਆ ਕਿ ਵੀ ਆਹ ਦੇਖੋ ਕਿੱਡੀ ਕਮਾਲ ਕੰਮ ਕੀਤਾ ਉਹਨੇ। ਵੀ ਮਾਈ ਦੀ ਕੀ ਇੰਨੀ ਜ਼ਰੂਰਤ ਆ ਹੈ ਕਿ ਮਾਈ ਸਿਰਫ ਜਾ ਕੇ ਆਪਣੀ ਟਿਕਟੋਕਾਂ ਬਣਾਵੇ, ਬਸੰਤ ਮਨਾਵੇ, ਬੇੜਾ ਗਰਕ ਕਰਵਾਵੇ, ਲੇਕਿਨ ਉੱਥੇ ਬਹਿ ਕੇ ਉਹਨਾਂ ਨੇ ਫੋਟੋ ਸੈਸ਼ਨ ਕਰਵਾਇਆ ਔਰ ਮਾਈ ਐਵੇਂ ਸ਼ਰਮਾਈ ਜਾ ਰਹੀ ਉੱਥੇ ਬੈਠੇ, ਸਮਝੋ ਬਾਹਰ ਆ। ਮਾਈ ਨੇ ਉਹ ਇੰਗਲੈਂਡ ਵਾਲਾ ਕੋਟ ਪਾਇਆ, ਬਈ ਉੱਥੇ ਬਰਫ਼ ਪੈਂਦੀ, ਹੋ ਸਕਦਾ ਬਰਫ਼ ਪੈਂਦੀ ਹੋਵੇ, ਲੇਕਿਨ ਮਤਲਬ ਕਿ ਇਹਨਾਂ ਨੂੰ ਕੀ ਲੱਗੇ ਹੀਟਿੰਗ ਗੱਡੀਆਂ, ਹੀਟਿੰਗ ਕਮਰੇ, ਉੱਥੇ ਬਹਿ ਕੇ। ਪਰ ਮਾਈ ਨੇ ਦਿਖਾਣਾ ਵੀ ਇਹ ਤਾਂ ਨਾ ਕਿ ਦੇਖੋ ਮੈਂ ਨਵਾਂ ਕੋਟ ਲਿਆ, ਜਿੱਥੇ ਮੇਰਾ ਮਤਲਬ ਹੈ ਕਿ ਜ਼ਰਾ ਟਸ਼ਨ ਵੀ ਤਾਂ ਹੁੰਦੇ ਨਾ। ਕੋਟ ਵੀ ਮਾਈ ਦਾ ਪਤਾ ਨਹੀਂ ਕਿੰਨੇ ਲੱਖ ਦਾ ਜਾਂ ਕਰੋੜ ਦਾ ਹੋਣਾ, ਅਤੇ ਉਹ ਮਾਈ ਪਾ ਪੂ ਕੇ ਆ ਕੇ ਦਿਖਾ ਕੇ ਉੱਥੇ ਬਹਿ ਕੇ ਉਹਨਾਂ ਨੇ ਫੋਟੋ ਸੈਸ਼ਨ ਜਿਹਾ ਕਰਵਾਇਆ। ਹਾਂ ਅਤੇ ਉਹਦੇ ਬਾਅਦ ਪਤਾ ਨਹੀਂ ਲੱਗਿਆ ਕਿੱਧਰ ਗਈ। ਹਾਂ ਇਹ ਨਹੀਂ ਸਮਝੇ। ਬਾਬਾ ਜੀ ਕਹਿੰਦੇ ਉਹ ਕੋਈ ਪਾਰਟੀ ਵੀ ਹੋਣੀ ਨਾ ਪਿੱਛੇ ਪਾਪੀ ਚੂਲ ਵਾਲੀ। ਮੈਂ ਕਿਹਾ ਬਾਬਾ ਜੀ ਪਾਰਟੀ ਕਿੱਥੇ, ਉੱਥੇ ਐਡਾ ਵੱਡਾ ਹਾਦਸਾ ਹੋਇਆ। ਬਾਬਾ ਜੀ ਕਹਿੰਦੇ ਇਹਨਾਂ ਨੂੰ ਕੀ ਲੱਗਿਆ ਹਾਦਸਿਆਂ ਦਾ, ਇਹਨਾਂ ਦੇ ਆਪਣੇ ਹਾਦਸੇ ਨਹੀਂ ਮੁੱਕਦੇ। ਮੈਂ ਕਿਹਾ ਬਾਬਾ ਜੀ ਇਹਨਾਂ ਦੇ ਕਿਹੜੇ ਹਾਦਸੇ। ਬਾਬਾ ਜੀ ਕਹਿੰਦੇ ਉਹੀ ਪਾਪੀ ਚੂਲੋ।
ਪਾਈ ਜਾਓ ਤੇ ਮੇਰਾ ਮਤਲਬ ਖਾਈ ਜਾਓ। ਇੱਦਾਂ ਦਾ ਹਿਸਾਬ ਕਿਨਾਂ ਕੀਤਾ।